देखो जी जदों कोई किसी नूं कोई विछड़ियां रूहां मिलदियां ना सानूं भावें साडे परिवार दा जी होवे ते सानूं किन्नी खुशी हुंदी आ। थोड़े जे जिथे बाहरी लैवल दे उत्ते पढ़ाई लिखाई दे विच उच्चे हो गए ते साडी जिहड़ी मन दी मानसिकता वो नीवीं हो गई। ਅਸੀਂ वैसे सानू शुरू से लगन लगी है ਨੂੰ ਕੱਢਿਆ ਸੀ ਸਾਡਾ ਸਾਰਾ ਕੁਝ ਇੱਥੇ ਰਹਿ ਗਿਆ ਸੀ ਕਿ ਮਿੱਠਾ ਬੋਲਣਾ ਨੀਵਾਂ ਰਹਿਣਾ ਸੱਚੀ ਕਿਰਤ ਕਰਨੀ ਵੰਡ ਕੇ ਛਕਣਾ। अस्सलाम वालेकुम सत श्री अकाल। गुरुद्वारा जन्म स्थान तो माँ जी सानू मिले हैं बड़े मुहब्बती और हसदा चेहरा तो गल्लां बड़ियां प्यारियां करते हैं तो जानते हाँ कि इन्हां दा नाम की है और ये कित्थों आए जी। माँ जी मेरा नाम मलकीत कौर है। ਅਸੀਂ ਬਠਿੰਡਾ ਜ਼ਿਲ੍ਹੇ ਚੋਂ ਆਏ ਹਾਂ ਜੀ। ਗੁਰਪੁਰਬ ਤੇ ਲੱਖ ਲੱਖ ਵਧਾਈਆਂ ਸਭ ਨੂੰ ਹੋਣ ਤੇ ਜਿਹੜਾ ਰਸਤਾ ਖੁੱਲਿਆ ਹੈ ਕਰਤਾਰਪੁਰ ਦਾ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ। ਬਹੁਤ ਚਿਰ ਤੋਂ ਹੀ ਅਸੀਂ ਇਹ ਰਸਤੇ ਨੂੰ ਉਡੀਕਦੇ ਸੀ ਤੇ ਹੁਣ ਅਸੀਂ ਐਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਇਹ ਦੱਸੋ ਵੀ ਕਦੋਂ ਦੀ ਆਸ ਸੀ ਇੱਥੇ ਆਉਣ ਦੀ? ਇਹ ਤਾਂ ਜੀ ਬਹੁਤ ਚਿਰ ਦੀ ਸੀ, ਮਨ ਦੀ ਤਮੰਨਾ ਸੀ। ਜਾਨੀ ਜਿਉਂ ਅਸੀਂ ਪੈਦਾ ਹੋਏ ਸੀ ਸਾਨੂੰ ਸ਼ੁਰੂ ਤੋਂ ਲੱਗਣ ਲੱਗੀ ਹੈ। ਇਸ ਕਰਕੇ ਅਸੀਂ ਹੁਣ ਕਰੋਨਾ ਕਰਕੇ ਰਸਤਾ ਬੰਦ ਸੀ, ਹੁਣ ਕਰੋਨਾ ਤੋਂ ਉਹਨਾਂ ਨੇ ਦੇਤੀ ਇਜਾਜ਼ਤ ਦੇਤੀ, ਇਸ ਕਰਕੇ ਅਸੀਂ ਇੱਥੇ ਆਏ ਹਾਂ ਜ਼ਿਲ੍ਹਾ ਬਠਿੰਡੇ ਤੋਂ। ਤੇ ਕਰਤਾਰਪੁਰ ਜਿਵੇਂ ਤੁਹਾਨੂੰ ਪਤਾ ਹੈ ਕਰਤਾਰਪੁਰ ਦੁਬਾਰਾ ਤੋਂ ਖੁੱਲ ਗਿਆ ਹੈ ਤੇ ਉੱਥੇ ਅੰਦਰ ਹੀ ਕਰੋ ਉਸ ਗੁਰੂ ਘਰ। ਹਾਂਜੀ ਅਸੀਂ ਉੱਥੇ ਪਹਿਲੀ ਵਾਰੀ ਜਾਵਾਂਗੇ ਹੁਣ। ਅਸੀਂ ਪਹਿਲਾਂ ਨਹੀਂ ਆਏ ਸੀ ਜੀ। ਹਾਂਜੀ ਅਸੀਂ ਇਹ ਸੋਚਦੇ ਹਾਂ ਜੀ ਵੀ ਦਿਨ ਦੁੱਗਣੀ ਰਾਤ ਚੌਗੁਣੀ ਸਾਡਾ ਪੰਜਾਬ ਤਰੱਕੀ ਕਰੇ ਤੇ ਸਾਡੀ ਖੁਸ਼ਹਾਲੀ ਮਿਲੇ ਕਿ ਚੰਗੇ ਚੰਗੇ ਅਸੀਂ ਸ਼ਬਦ ਲਾਈਏ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਆਪਣੇ ਨਾਲ ਇੱਕ ਭੈਣ ਜੀ ਹੋਰ ਆਏ ਨੇ, ਗੱਲ ਕਰਨਾ ਚਾਹੁੰਦੇ ਨੇ। ਕੀ ਕਹਿਣਾ ਚਾਹੋਗੇ ਇੱਥੇ ਆ ਕੇ ਕਿਵੇਂ ਲੱਗਿਆ? ਚੰਗਾ ਹੀ ਲੱਗਦਾ ਹੈ ਤੇ ਕੋਈ ਦੱਸੋ ਵੀ ਜਦੋਂ ਦੇ ਇੱਥੇ ਆਏ ਹੋ ਤੇ ਲੋਕਾਂ ਦਾ ਮੇਲ ਵਰਤਨ ਕਿਵੇਂ ਦਾ ਰਿਹਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਰਮਜੀਤ ਕੌਰ ਪਿੰਡ ਬਾਂਦਰ ਚਰਾਣਾ ਜ਼ਿਲ੍ਹਾ ਫਰੀਦਕੋਟ ਤੋਂ ਇੱਥੇ ਪਹੁੰਚੇ ਹਾਂ ਜੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੀ ਖੁਸ਼ੀਆਂ ਨੂੰ ਮਨਾਉਣ ਲਈ ਸ਼ਾਮਲ ਹੋਣ ਲਈ ਆਏ ਹਾਂ। ਇੱਥੇ ਦੇਖ ਕੇ ਜੋ ਠਾਠਾਂ ਮਾਰਦਾ ਇਕੱਠ ਹੈ ਸੰਗਤਾਂ ਦਾ ਬਹੁਤ ਹੀ ਪਿਆਰਾ ਦ੍ਰਿਸ਼ ਹੈ। ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੁਸੀਂ ਸਾਨੂੰ ਆਪਣੇ ਜਨਮ ਸਥਾਨਾਂ 'ਤੇ ਆਉਣ ਦਾ ਮੌਕਾ ਬਖਸ਼ਿਆ। ਸਾਡੇ ਵੱਡੇ ਭਾਗ ਨਹੀਂ ਕਿਉਂਕਿ ਬਿਨ ਭਾਗਾ ਸੰਗ ਨਾ ਲੱਭੇ ਹੈ ਨਾ। ਬੜੀ ਸੋਹਣੀ ਗੱਲ ਕਿ ਉਹ ਜਿਹਦੇ ਬਾਗ ਉੱਚੇ ਹਨ ਉਹੀ ਇਸ ਦਰ ਤੇ ਆਏਗਾ ਤੇ ਇਸ ਦਰ ਤੇ ਜਿਹੜਾ ਆਂਦਾ ਹੈ ਇਹ ਬਾਬਾ ਨਾਨਕ ਦਾ ਜੋ ਖਾਸ ਉਹਨਾਂ ਦਾ ਫਲਸਫਾ ਹੈ ਜੋ ਉਹਨਾਂ ਨੇ ਦੱਸਿਆ ਦੁਨੀਆ ਨੂੰ ਸਿਖਾਇਆ ਰਸਤਾ ਦਿੱਤਾ ਚੱਲਣ ਦਾ, ਉਹ ਕੀ ਹੈ ਕਿ ਜਿੰਦੇ ਤੇ ਇੱਕ ਆਮ ਇਨਸਾਨ ਚੱਲ ਕੇ ਤੇ ਚੰਗਾ ਇਨਸਾਨ ਬਣ ਸਕਦਾ, ਸੱਚੇ ਰੱਬ ਦਾ ਸੱਚਾ ਬੰਦਾ ਬਣ ਸਕਦਾ। ਦੇਖੋ ਜੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੇ ਕਿ ਮਿੱਠਾ ਬੋਲਣਾ ਨੀਵਾਂ ਰਹਿਣਾ ਸੱਚੀ ਕਿਰਤ ਕਰਨੀ ਵੰਡ ਕੇ ਛਕਣਾ। ਅੱਜ ਉਹ ਸੰਗਤਾਂ ਦਾ ਇਕੱਠ ਇਹਦੇ ਵਿੱਚ ਦੇਖਦੇ ਹੋ ਕਿ ਮੁਸਲਮਾਨ ਭਾਈ ਸਾਰੇ ਹੀ ਮਤਲਬ ਕਿ ਧਰਮਾਂ ਦੇ ਲੋਕ ਹੈ ਇੱਕ ਦੂਜੇ ਨੂੰ ਪਿਆਰ ਦੇ ਨਾਲ ਮਤਲਬ ਕਿ ਆਓ ਭਗਤ ਕਰ ਰਹੇ ਆ। ਇਹ ਸਾਡੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਜਿੱਥੇ ਸਾਡਾ ਇਸ ਤਰ੍ਹਾਂ ਸਾਨੂੰ ਮਿੱਠੇ ਬੋਲਣਾ ਚਾਹੀਦਾ, ਨੀਵੇਂ ਰਹਿਣਾ ਚਾਹੀਦਾ। ਅੱਜ ਥੋੜ੍ਹਾ ਜਿਹਾ ਜਿਹੜੇ ਸਮਾਜ ਦੇ ਵਿੱਚ ਗਿਰਾਵਟਾਂ ਆ ਰਹੀਆਂ ਲੋਕਾਂ ਦੇ ਵਿੱਚ ਕਿ ਅਸੀਂ ਥੋੜ੍ਹੇ ਜਿਹੇ ਜਿੱਥੇ ਬਾਹਰੀ ਲੈਵਲ ਦੇ ਉੱਤੇ ਪੜ੍ਹਾਈ ਲਿਖਾਈ ਦੇ ਵਿੱਚ ਉੱਚੇ ਹੋ ਗਏ ਅਤੇ ਸਾਡੀ ਜਿਹੜੀ ਮਨ ਦੀ ਮਾਨਸਿਕਤਾ ਉਹ ਨੀਵੀਂ ਹੋ ਗਈ। ਅਸੀਂ ਬਹੁਤ ਜਲਦੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਗੱਲ ਕਰਦੇ ਹਾਂ। ਧਰਮ ਕੋਈ ਵੀ ਹੋਵੇ ਹਰ ਧਰਮ ਆਪਦੇ ਵਿੱਚ ਪੂਰਾ ਹੋਣਾ ਚਾਹੀਦਾ। ਜਿੱਥੇ ਸਾਨੂੰ ਸਿੱਖਾਂ ਨੂੰ ਸਿੱਖ ਧਰਮ ਵਿੱਚ ਪੂਰੇ ਹੋਣਾ ਚਾਹੀਦਾ, ਮੁਸਲਮਾਨ ਵੀਰਾਂ ਨੂੰ ਮੁਸਲਮਾਨ ਧਰਮ ਦੇ ਵਿੱਚ ਤੇ ਰਲ ਮਿਲ ਕੇ ਰਹਿਣ ਦਾ ਹੀ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ। ਸੱਚੀ ਕਿਰਤ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ ਇੱਥੇ ਹਲ ਚਲਾਇਆ। ਦੇਖੋ ਇੱਥੋਂ ਹੀ ਸਿੱਖੀ ਦੀ ਸ਼ੁਰੂਆਤ ਹੋਈ ਸੀ ਗੁਰੂ ਨਾਨਕ ਸਾਹਿਬ ਦੀ। ਅੱਜ ਦੇਖ ਲਓ ਕਿੰਨੇ ਸੌ ਸਾਲਾਂ ਬਾਅਦ ਸਾਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰਬਾਣੀ ਸਾਨੂੰ ਆਪਦੀਆਂ ਸਿੱਖਿਆਵਾਂ ਰਾਹੀਂ ਦਿੱਤੀ ਹੈ। ਜੋ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤਾ ਸਾਨੂੰ ਸਾਰੇ ਗੁਰੂਆਂ ਨੇ, ਜੇ ਉਹਦੇ ਅਨੁਸਾਰ ਅਸੀਂ ਚੱਲਦੇ ਹਾਂ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਅਸੀਂ ਕਦੇ ਕਿਸੇ ਨਾਲ ਲੜਾਂ ਭਿੜਾਂਗੇ ਜਾਂ ਅਸੀਂ ਕੋਈ ਵਿਤਕਰਿਆਂ 'ਚ ਪਾਵਾਂਗੇ ਕਿਉਂਕਿ ਸਾਂਝੀਵਾਲਤਾ ਦਾ ਪ੍ਰਤੀਕ ਹੈ ਗੁਰੂ ਗ੍ਰੰਥ ਸਾਹਿਬ ਜੀ। ਸਾਰੇ ਸਿੱਖਾਂ ਦੇ ਸਾਂਝੇ ਗੁਰੂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਬੜੀ ਸੋਹਣੀ ਗੱਲ ਕਿ ਉਹ ਦਰ ਹੈ ਜਿੱਥੇ ਤੁਹਾਨੂੰ ਸਾਰੇ ਮਜ਼ਹਬਾਂ ਦੇ ਲੋਕ ਇੱਥੇ ਤੁਹਾਨੂੰ ਇਕੱਠੇ ਮਿਲਦੇ ਹਨ। ਬਾਬਾ ਨਾਨਕ ਦਾ ਇੱਥੇ ਜੰਮਪਲ ਇਸ ਗੁਰਦੁਆਰੇ ਦੇ ਅੰਦਰ ਹੁੰਦਾ ਹੈ। ਉਸ ਤੋਂ ਬਾਅਦ ਫਿਰ ਬਾਬਾ ਜੀ ਇੱਥੇ ਦੀ ਜਵਾਨੀ ਇੱਥੇ ਗੁਜ਼ਰਦੀ ਹੈ, ਫਿਰ ਸਫ਼ਰ ਸ਼ੁਰੂ ਹੁੰਦੇ ਹਨ ਔਰ ਉਸ ਤੋਂ ਬਾਅਦ ਉਹ ਜੋਤੀ ਜੋਤ ਸਮਾਉਂਦੇ ਹਨ ਕਰਤਾਰਪੁਰ ਦੇ ਅੰਦਰ। ਕਰਤਾਰਪੁਰ ਲਾਂਘਾ ਖੁੱਲ੍ਹਿਆ 2019 ਦੇ ਵਿੱਚ, ਦੁਬਾਰਾ ਤੋਂ ਕਰੋਨਾ ਕਾਰਨ ਪਿਛਲੇ ਸਾਲ ਮਾਰਚ ਦੇ ਵਿੱਚ ਫਿਰ ਬੰਦ ਹੋ ਗਿਆ, ਹੁਣ ਦੁਬਾਰਾ ਤੋਂ ਫਿਰ ਖੁੱਲ੍ਹ ਗਿਆ ਹੈ। ਉਸ ਕਰਤਾਰਪੁਰ ਕੋਰੀਡੋਰ ਦਾ ਉਸ ਦਾ ਖੁੱਲ੍ਹਣਾ ਤੁਹਾਡੇ ਵਾਸਤੇ ਕਿੰਨਾ ਅਹਿਮ ਹੈ ਜਿਹੜੇ ਇੰਡੀਆ ਦੇ ਵਿੱਚ ਸਿੱਖ ਕੌਮ ਬੈਠੀ? ਦੇਖੋ ਜੀ ਜਦੋਂ ਕੋਈ ਕਿਸੇ ਨੂੰ ਕੋਈ ਵਿਛੜੀਆਂ ਰੂਹਾਂ ਮਿਲਦੀਆਂ ਨਾ ਸਾਨੂੰ ਭਾਵੇਂ ਸਾਡੇ ਪਰਿਵਾਰ ਦਾ ਜੀ ਹੋਵੇ ਤੇ ਸਾਨੂੰ ਕਿੰਨੀ ਖੁਸ਼ੀ ਹੁੰਦੀ ਆ। ਸੋ ਸਾਡਾ ਇਹ ਨਾਂਗਾ ਖੁੱਲ੍ਹਣ ਦੇ ਨਾਲ ਸਾਨੂੰ ਕਿੰਨਾ ਮਤਲਬ ਕਿ ਇੱਥੇ ਸੰਗਤਾਂ ਨੂੰ ਆਉਣ ਦਾ ਸੁਭਾਗਾ ਮੌਕਾ ਮਿਲਦਾ। ਅਸੀਂ ਆਪਣੇ ਮੁਸਲਮਾਨ ਭਾਈ ਸਾਰਿਆਂ ਨੂੰ ਮਿਲਦੇ ਹਾਂ। ਕਿੱਡੀ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਨੇ ਸਾਨੂੰ
ਜੋ ਸਾਡੀਆਂ ਗੰਢਾਂ ਪਈਆਂ ਹੋਈਆਂ ਸੀ ਉਹ ਖੋਲ ਕੇ ਸਾਨੂੰ ਫਿਰ ਤੋਂ ਇਕੱਠੇ ਜੱਫੀਆਂ ਪਾ ਕੇ ਮਿਲਣ ਦਾ ਸੁਨੇਹਾ ਮਿਲ ਰਿਹਾ ਤੇ ਬਹੁਤ ਖੁਸ਼ੀ ਮਿਲੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਆਪਦੇ ਪਰਿਵਾਰਾਂ ਦੇ ਵਿੱਚੋਂ, ਕਿਉਂਕਿ ਅਸੀਂ ਇਸ ਧਰਤੀ ਤੋਂ ਹੀ ਸਾਡੇ ਵੱਡੇ ਵਡੇਰੇ ਵਿਛੜ ਕੇ ਗਏ ਸੀ। ਸਾਡੇ ਬਜ਼ੁਰਗ ਇੱਥੋਂ ਦੇ ਬਹੌਲਪੁਰ ਦੇ ਮਤਲਬ ਕਿ ਸ਼ਹਿਰ ਹੈਗਾ ਇੱਥੋਂ ਦੇ ਸੀ ਤੇ ਅਸੀਂ ਸੋਚਦੇ ਹੁੰਦੇ ਸੀ ਕਿ ਬਾਪੂ ਜੀ ਹੁਣਾਂ ਦਾ ਪੁਰਾਣਾ ਪਿੰਡ ਸੀ ਤੇ ਅੱਜ ਸਾਨੂੰ ਵੀ ਉੱਥੇ ਆ ਕੇ ਮੌਕਾ ਮਿਲਿਆ, ਕਿੰਨੇ ਪਰਿਵਾਰਾਂ ਨੂੰ ਖੁਸ਼ੀ ਹੋਊਗੀ। ਉਹ ਤਾਂ ਫਿਰ ਇੱਕ ਧਰਤੀ ਦੀ ਵੀ ਖਿੱਚ ਹੈ। ਤੇ ਕਿਹੜੀ ਥਾਂ ਤੋਂ ਜਾਣਾ ਹੋਇਆ ਵੱਡਿਆਂ ਦਾ ਇੱਥੋਂ? ਬਹੌਲਪੁਰ ਤੋਂ ਜੀ। ਬਹਾਵਲਪੁਰ ਕਿਹੜੀ ਜਗ੍ਹਾ? ਇੱਥੇ ਹੀ ਹੈ ਜੀ, ਪਾਕਿਸਤਾਨ ਦੇ ਵਿੱਚ। ਜੀ ਮੇਰਾ ਉਹੀ ਹੈ। ਬਹਾਵਲਪੁਰ ਪਹਿਲੇ ਇੱਕ ਰਿਆਸਤ ਸੀ, ਫਿਰ ਪੰਜਾਬ ਦਾ ਹਿੱਸਾ ਬਣੀ। ਉਹਦੇ ਜ਼ਿਲ੍ਹੇ ਬਹਾਵਲ ਨਗਰ ਹੈ। ਮੈਂ ਬਹਾਵਲ ਨਗਰ ਦਾ ਹੀ ਰਹਿਣ ਵਾਲਾ ਹਾਂ। ਤੇ ਕੋਈ ਯਾਦ ਹੈ ਤੁਹਾਡੇ ਵੱਡੇ ਬਹਾਵਲਪੁਰ ਰਿਆਸਤ ਦੇ ਵਿੱਚੋਂ ਕਿਹੜੇ ਸ਼ਹਿਰ ਤੋਂ ਗਏ ਸੀ? ਸਾਨੂੰ ਇੰਨਾ ਦੱਸ ਦਿੰਦੇ ਬਜ਼ੁਰਗ ਵੀ, ਜਦੋਂ ਅਸੀਂ ਘੋੜਿਆਂ ਊਠਾਂ ਤੇ ਮਤਲਬ ਕਿ ਜਾ ਰਹੇ ਸੀਗੇ, ਇਸ ਤਰ੍ਹਾਂ ਸਾਨੂੰ ਕੱਢਿਆ ਸੀ, ਸਾਡਾ ਸਾਰਾ ਕੁਝ ਇੱਥੇ ਰਹਿ ਗਿਆ ਸੀ। ਉੱਥੇ ਜਾ ਕੇ ਅਸੀਂ ਨਵੇਂ ਵਸੇ ਸੀਗੇ ਤੇ ਗੱਲਾਂ ਕਰਦੇ, ਜਿਵੇਂ ਬਾਬੂ ਰਾਜਬਲੀ ਜੀ ਸ਼ਹਿਰ ਹੋਇਆ ਨਾ ਪੰਜਾਬੀ ਦੇ ਉੱਗੇ ਸ਼ਹਿਰ, ਮੈਂ ਉਸ ਪਿੰਡ ਦੀ ਜੰਪਲਾਂ ਜਿੱਥੋਂ ਦੇ ਬਾਬੂ ਜੀ ਸੀ। ਸਾਡੇ ਪਿੰਡ ਸੌਖਿਆਂ ਦੇ ਸੀ ਜੀ। ਸਾਨੂੰ ਹੋਰ ਵੀ ਖੁਸ਼ੀ ਹੁੰਦੀ ਹੈ ਕਿ ਬਾਬੂ ਜੀ ਨੇ ਸਾਡੇ ਦਾਦਿਆਂ ਪੜਦਾਦਿਆਂ ਦੇ ਨਾਲ ਮਤਲਬ ਕਿ ਹੱਸੇ ਖੇਡੇ ਆ। ਜਦੋਂ ਬਾਬੂ ਜੀ ਮਤਲਬ ਕਿ ਪੜ੍ਹਾਉਣ ਲੈ ਕੇ ਜਾਂਦੇ ਹੁੰਦੇ ਸੀ, ਉਹਨਾਂ ਦੇ ਪਾਪਾ ਜੀ ਦਾਦਾ ਜੀ ਦੱਸਦੇ ਹੁੰਦੇ ਸੀ ਮੋਢਿਆਂ ਤੇ ਬਾ ਕੇ, ਤੇ ਲੋਕ ਸੱਥ 'ਚ ਬੈਠੇ ਕਹਿੰਦੇ ਹੁੰਦੇ ਸੀ ਕਿ ਕੀ ਇਹਨੂੰ ਨਹਿਰਾਂ ਦਾ ਬਾਬੂ ਬਣਾਉਣਾ। ਤੇ ਬਾਬੂ ਜੀ ਵੀ ਨਹਿਰਾਂ ਦੇ ਮਤਲਬ ਕਿ ਰਹੇ ਹੈਗੇ ਮਹਿਕਮੇ ਦੇ ਵਿੱਚ। ਤੇ ਫਿਰ ਵੇਖ ਲਓ ਸਾਹਿਤਕਾਰ ਦੇ ਵਿੱਚ ਕਿੰਨਾ ਉੱਚਾ ਮਾਣ ਮਿਲਿਆ। ਅੱਜ ਦੇਸਾਂ ਪ੍ਰਦੇਸਾਂ ਦੇ ਵਿੱਚ ਬਾਬੂ ਜੀ ਦੀ ਵਿਸ਼ਰੀ, ਤੇ ਸਾਨੂੰ ਫਖਰ ਦੇ ਨਾਲ ਸਿਰ ਉੱਚਾ ਹੁੰਦਾ ਕਿ ਅਸੀਂ ਵੀ ਉਸ ਧਰਤੀ ਦੇ ਜੰਪਲਾਂ ਦੇ ਬਾਬੂ ਜੀ ਵੀ ਸਾਡੇ ਮਤਲਬ ਕਿ ਪਰਿਵਾਰਾਂ ਦੇ ਨਾਲ, ਦਾਦਿਆਂ ਦੇ ਨਾਲ ਮਿਲਦੇ ਜੁਲਦੇ ਰਹੇ ਆ ਨਾ। ਤੇ ਇਸ ਤੋਂ ਵੱਧ ਕੇ ਖੁਸ਼ੀ ਦੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਕਿਵੇਂ ਸਾਰੀ ਹਯਾਤੀ ਫਿਰ ਉਹ ਤੁਹਾਡੇ ਜਿਹੜੇ ਬਾਪੂ ਜੀ ਸੀ ਆਪਣੇ ਪਿਛਲੇ ਪਿੰਡਾਂ ਨੂੰ ਕੋਈ ਯਾਦ ਕਰਦੇ ਰਹੇ ਕਿ ਇੱਥੋਂ ਦੀ ਕਿਵੇਂ ਹਯਾਤੀ ਸੀ? ਬਹੁਤ ਵਧੀਆ ਹੁੰਦਾ ਸੀ ਜੀ। ਮਤਲਬ ਕਿ ਪੁਰਾਣੀਆਂ ਗੱਲਾਂ ਸੁਣਾਉਂਦੇ ਰਹਿੰਦੇ ਸੀ ਵੀ ਇੱਥੇ ਸਾਡਾ ਇਦਾਂ ਦਾ ਪਰਿਵਾਰ ਹੁੰਦੇ ਸੀ। ਵੀ ਹੁਣ ਤਾਂ ਥੋੜੀ ਨਿਕਲ ਗਈ ਕਿਉਂਕਿ ਦਾਦਾ ਜੀ ਚੜ੍ਹਾਈ ਕਰ ਗਏ ਹੈ ਨਾ ਜੀ। ਤੇ ਇਦਾਂ ਪਰਿਵਾਰ ਰਹਿੰਦੇ ਸੀ ਜਿਵੇਂ ਸਾਡੇ ਵੱਡੇ ਪਿੰਡਾਂ ਨਾਲ। ਤੇ ਉੱਥੋਂ ਇੱਕ ਦਿਨ ਵੀਡੀਓ ਆਈ ਬਜ਼ੁਰਗ ਦੀ, ਤੇ ਉਹ ਦੱਸ ਰਹੇ ਕਿ ਸਾਡੇ ਨਾਲ ਸਾਡੇ ਪਿੰਡਾਂ ਦੇ ਜਦੋਂ ਨਾਂ ਗਣਾਏ ਤੇ ਕਿੰਨੀ ਖੁਸ਼ੀ ਹੋਈ ਕਿ ਹਜੇ ਵੀ ਉਹ ਰੂਹਾਂ ਤੜਫ ਰਹੀਆਂ ਉਹਨਾਂ ਪਰਿਵਾਰਾਂ ਨੂੰ ਮਿਲਣ ਦੇ ਲਈ। ਵੀ ਯਾਦ ਦੇ ਵਿੱਚ ਨੇ, ਜਿਹੜਾ ਯਾਦ 'ਚ ਹੁੰਦਾ ਉਹੀ ਪਿਆਰਾ ਹੁੰਦਾ। ਤੇ ਕੀ ਆਖਦੇ ਹੋ ਕਿ ਜਿਵੇਂ ਤੁਸੀਂ ਉੱਥੋਂ ਆਏ ਨੇ, ਤੁਹਾਡਾ ਇੱਕ ਮਖਸੂਸ ਜਿਹੜੇ ਧਾਰਮਿਕ ਸਥਾਨ ਹਨ ਉੱਥੋਂ ਦਾ ਵੀਜ਼ਾ ਲੱਗਿਆ ਹੈ, ਕਿ ਸਰਕਾਰਾਂ ਨੂੰ ਕੋਈ ਥੋੜੀ ਜਿਹੀ ਨਰਮੀ ਕਰਨੀ ਚਾਹੀਦੀ ਹੈ ਕਿ ਜਿਹੜੇ ਇੱਥੋਂ ਦੇ ਗਏ ਹੋਏ ਨੇ ਦੁਬਾਰਾ ਤੋਂ ਆਪਣੇ ਵੱਡਿਆਂ ਦੀਆਂ ਥਾਵਾਂ ਤੇ ਜਾ ਸਕਣ, ਇੱਧਰ ਦੇ ਲੋਕ ਉੱਥੇ ਜਾ ਸਕਣ? ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਜੇਕਰ ਸਰਕਾਰ ਜਿਹੜੇ ਰੂਹਾਂ ਜਿਉਂਦੀਆਂ ਬੈਠੀਆਂ ਅੱਜ ਬਜ਼ੁਰਗ ਰੂਹਾਂ, ਤੇ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਕਿ ਤੁਸੀਂ ਜ਼ਰੂਰ ਆਪਦੀਆਂ ਉਹਨਾਂ ਪੁਰਾਣੀਆਂ ਰੂਹਾਂ ਨੂੰ ਜਾਂਦਿਆਂ ਫਿਰ ਮਿਲ ਲਓ। ਕਿੰਨਾ ਵਧੀਆ ਲੱਗੇਗਾ ਕਿ ਉਹਨਾਂ ਦੀ ਤੜਫ ਮਤਲਬ ਕਿ ਕਿੰਨੀ ਵੱਡੀ ਗੱਲ ਹੁੰਦੀ ਹੈ, ਸਾਨੂੰ ਤੇ ਦੇ ਦੇਣਾ ਚਾਹੀਦਾ ਵੀ ਜੀ। ਬੜੀ ਸੋਹਣੀ ਗੱਲਬਾਤ, ਬੜੇ ਘੱਟ ਲੋਕਾਂ ਨਾਲ ਗੱਲ ਕਰਕੇ ਦਿਲੀ ਜਿਹੜੀ ਖੁਸ਼ੀ ਹੁੰਦੀ ਹੈ, ਤੇ ਭੈਣ ਜੀ ਨਾਲ ਉਹ ਖੁਸ਼ੀ ਹੋਈ ਹੈ ਜੋ ਅਸੀਂ ਸੁਣਨਾ ਚਾਹੁੰਦੇ ਹਾਂ। ਔਰ ਉਹ ਬੜਾ ਘੱਟ ਸੁਣੀਦਾ ਹੈ, ਇਸ ਲਈ ਤੇ ਅਸੀਂ ਤਰਸਦੇ ਰਹਿੰਦੇ ਹਾਂ ਕਿ ਕੋਈ ਆਪਸੀ ਸਾਂਝ ਵਾਲੇ ਗੱਲ ਕਰਨ ਵਾਲੇ ਲੋਕ ਸਾਨੂੰ ਮਿਲਣ। ਤੇ ਲੋਕ ਤੇ ਹਨ, ਬਸ ਉਹਨਾਂ ਨੂੰ ਲੱਭਣਾ ਪੈਂਦਾ। ਗੱਲ ਹੈ ਕਿ ਜਿਹੜਾ ਭੈਣ ਜੀ ਨੇ ਦੱਸਿਆ ਕਿ ਇਸ ਬਾਬਾ ਨਾਨਕ ਦਾ ਇੱਕ ਨਾਮ ਤੇ ਹੈ ਹੀ, ਰੱਬ ਦਾ ਸੱਚਾ ਰੂਪ ਵੀ ਬਾਬਾ ਨਾਨਕ ਹੈ, ਲੇਕਿਨ ਉਹਨਾਂ ਦਾ ਜਿਹੜਾ ਇੱਕ ਫਲਸਫਾ ਹੈ ਜੋ ਉਹਨਾਂ ਨੇ ਦੱਸਿਆ ਉਸ ਨੂੰ ਵੀ ਖੋਲ੍ਹਣ ਦੀ ਲੋੜ ਹੈ ਤਾਂ ਕਿ ਆਮ ਖਲਕਤ ਨੂੰ ਪਤਾ ਚੱਲੇ। ਤੇ ਇਹਨਾਂ ਨੇ ਆਪਣੇ ਤੌਰ ਤੇ ਕੋਸ਼ਿਸ਼ ਕੀਤੀ ਸਾਡੇ ਕੋਲ ਇੱਕ ਸ਼ਾਰਟ ਟਾਈਮ ਦੇ ਵਿੱਚ, ਤੇ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ। ਤੇ ਸ਼ੁਕਰੀਆ ਭੈਣ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਖਾਲਸਾ ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਜੀ।